ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 16 ਤਰੀਕ ਹੈ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਰਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜਲ ਕਲੋਬਿਸ, ਜੋਗਾ ਸਿੰਘ ਪੁਰੇਵਾਲ ਔਰੰਗਵੈਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ ਤੇ ਗੁਰਨੇਕ ਸਿੰਘ ਬਾਗੜੀ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੈਨਜ਼ੂਏਲਾ ਦੀ ਸਰਕਾਰ ਨੂੰ ਇੱਕ ਅੱਤਵਾਦੀ ਸਰਕਾਰ ਜਿਹੜਾ ਆ ਉਹ ਡਿਕਲੇਅਰ ਕਰ ਦਿੱਤਾ ਹੈਗਾ। ਸੋ ਟੈਰਰਿਸਟ ਰਜੀਮ ਕਰਕੇ ਗਵਰਨਮੈਂਟ ਨੇ ਡਿਕਲੇਅਰ ਕਰ ਦਿੱਤਾ ਤੇ ਨਾਲ ਦੀ ਨਾਲ ਇਹ ਕਹਿ ਦਿੱਤਾ ਆ ਕਿ ਜਿੰਨੇ ਵੀ ਜਿਹੜੇ ਉਹਨਾਂ ਦੇ ਆਇਲ ਟੈਂਕਰਸ ਆ ਉਹ ਸੈਂਕਸ਼ਨਸ ਆ ਤੇ ਉਹਨਾਂ ਨੂੰ ਬਲੌਕ ਕੀਤਾ ਜਾਵੇ। ਪਿਛਲੇ ਦਿਨਾਂ ਤੋਂ ਇੱਕ ਜਿਹੜਾ ਟੈਂਕਰ ਆ ਉਹ ਅਮਰੀਕਾ ਵਾਲਿਆਂ ਨੇ ਬਲੌਕ ਵੀ ਕੀਤਾ ਹੋਇਆ ਹੈਗਾ। ਸੋ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਕੰਪਲੀਟ ਤੇ ਟੋਟਲ ਬਲੌਕੇਡ ਆਫ ਸੈਂਕਸ਼ਨਡ ਆਇਲ ਟੈਂਕਰਸ ਜੋ ਵੈਨਜ਼ੂਏਲਾ ਦੇ ਵਿੱਚ ਜਾ ਰਹੇ ਆ ਜਾਂ ਵੈਨਜ਼ੂਏਲਾ ਤੋਂ ਬਾਹਰ ਜਾ ਰਹੇ ਆ, ਉਹਨਾਂ ਤੇ ਸੈਂਕਸ਼ਨ ਲਾ ਦਿੱਤੀਆਂ ਹੈਗੀਆਂ। ਸੋ ਨਾਲ ਦੀ ਨਾਲ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਵੈਨਜ਼ੂਏਲਾ ਦੀ ਜਿਹੜੀ ਗਵਰਨਮੈਂਟ ਆ ਉਸ ਨੂੰ ਡਿਕਲੇਅਰ ਕਰ ਦਿੱਤਾ ਹੈਗਾ। ਐਕਸਪਰਟ ਜਿਹੜੇ ਆ ਉਹ ਇਹ ਕਹਿ ਰਹੇ ਆ ਆਇਲ ਮਾਰਕੀਟ ਦੇ ਵਿੱਚ ਇਹਦਾ ਜਿਹੜਾ ਜ਼ਿਆਦਾ ਅਸਰ ਨਹੀਂ ਪਊਗਾ ਪ੍ਰਾਈਸ ਦੇ ਉੱਤੇ। ਟਰੂਥ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਉਹਨਾਂ ਨੇ ਕਿਹਾ ਵੀ ਵੈਨਜ਼ੂਏਲਾ ਜਿਹੜਾ ਆ completely surrounded by largest armada ever assembled in the history of South America. ਸੋ ਕਹਿੰਦੇ ਪਈ ਚੋਰੀ ਕਰ ਰਿਹਾ ਸਮਾਨ ਦੀ, ਟੈਰਰਿਜ਼ਮ ਫੈਲਾ ਰਹੇ ਹੈਗੇ, ਡਰੱਗ ਸਮਗਲਿੰਗ ਕਰ ਰਿਹਾ, ਹਿਊਮਨ ਟ੍ਰੈਫਿਕਿੰਗ ਕਰ ਰਹੇ ਹੈਗੇ। ਸੋ ਇਸ ਕਰਕੇ ਆਪਾਂ ਉਹਨਾਂ ਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਹੈਗਾ। ਸੋ ਕਹਿੰਦੇ ਪਈ ਇਹ ਵੱਡੇ ਤੋਂ ਵੱਡਾ ਹੁੰਦਾ ਜਾਊਗਾ ਬਲੌਕੇਜ ਤੇ ਤਾਂ ਕਿ ਜਦ ਤੱਕ ਮਦੂਰੋ ਦੀ ਸਰਕਾਰ ਜਿਹੜੀ ਆ ਆਪਣੇ ਆਪ ਪਿੱਛੇ ਨਹੀਂ ਹਟਦੀ, ਇਹ ਸਾਰਾ ਕੁਝ ਇਸ ਤਰ੍ਹਾਂ ਹੀ ਚੱਲਦਾ ਰਹੂਗਾ। US ਸਟੇਟ ਡਿਪਾਰਟਮੈਂਟ ਨੇ ਯੂਜ਼ਲੀ ਇੱਕ ਕੋਈ ਐਂਟੀਟੀ ਨੂੰ ਉਹ ਕਰਦੇ ਹੁੰਦੇ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ, ਪਰ ਇਸ ਵਾਰੀ ਸਰਕਾਰ ਨੂੰ ਵੀ ਜਿਹੜਾ ਡਿਕਲੇਅਰ ਕਰ ਦਿੱਤਾ ਹੈਗਾ। ਸੋ ਕਹਿੰਦੇ ਵੀ ਕੋਈ ਵੀ ਜਿਹੜਾ ਅਮਰੀਕਾ ਦਾ ਸਿਟੀਜ਼ਨ ਕਿਸੇ ਤਰ੍ਹਾਂ ਦੀ ਵੀ ਮਟੀਰੀਅਲ ਸਪੋਰਟ ਜਾਂ ਰਿਸੋਰਸਿਸ ਜਾਂ ਮੰਨ ਲਓ ਵੀ ਪੈਸੇ ਜਾਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਸਪੋਰਟ ਉਸ ਕੰਟਰੀ ਦੀ ਕਰੂਗਾ ਤੇ ਉਹ ਰਿਸਪੌਂਸੀਬਲ ਹੋਊਗਾ, ਉਹ ਚਾਰਜੇਬਲ ਹੋਊਗਾ। ਐਂਡੀ ਲਿਪੋ ਪ੍ਰੈਜ਼ੀਡੈਂਟ ਹੈਗੇ ਲਿਪੋ ਆਇਲ ਐਸੋਸੀਏਸ਼ਨ ਦੇ, ਉਹਨਾਂ ਨੇ ਕਿਹਾ ਵੀ ਪੂਰੀ ਤਰ੍ਹਾਂ ਜਿਹੜਾ ਵੈਨਜ਼ੂਏਲਾ ਆਇਲ ਦੇ ਉੱਤੇ ਇੰਬਾਰਗੋ ਆ ਉਹ 8 ਲੱਖ ਤੋਂ ਲੈ ਕੇ 9 ਲੱਖ ਬੈਰਲਸ ਆਫ ਆਇਲ ਪਰ ਡੇ ਨੂੰ ਇਫੈਕਟ ਕਰੂਗਾ, ਜਿਹਦੇ ਨਾਲ ਬੈਰਲ ਦੀ $2 ਤੋਂ ਲੈ ਕੇ $3 ਤੇ ਜਿਹੜੀ ਕੀਮਤ ਆ ਉਹ ਵੱਧ ਸਕਦੀ ਹੈਗੀ ਆ। ਪਰ ਕਹਿੰਦੇ ਵੀ ਜਿਹੜੀਆਂ ਆਇਲ ਮਾਰਕੀਟਸ ਆ ਉਹ ਵਾਚ ਕਰ ਰਹੀਆਂ ਚਾਈਨੀਜ਼ ਰਿਐਕਸ਼ਨ ਕੀ ਹੋਊਗਾ, ਜਿਹੜੇ ਕਿ ਸਭ ਤੋਂ ਵੱਧ ਵੈਨਜ਼ੂਏਲਾ ਦਾ ਜਿਹੜਾ ਤੇਲ ਆ ਉਹ ਖਰੀਦਦੇ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਆਇਲ ਦੀਆਂ ਪ੍ਰਾਈਸਿਸ ਆ ਉਹ ਕਾਫੀ ਲੋ ਗਈਆਂ ਹੈਗੀਆਂ। ਈਵਨ ਕਰੂਡ ਆਇਲ ਜਿਹੜਾ ਆ ਉਹ $55.27 ਨੂੰ ਪਰ ਬੈਰਲ ਤੱਕ ਵੀ ਪਹੁੰਚ ਗਿਆ ਸੀ। ਜੀ, ਅਗਲੀ ਜਿਹੜੀ ਖਬਰ ਨਿਊਯਾਰਕ ਤੋਂ ਆ ਰਹੀ ਹੈ। ਇੱਕ ਔਰਤ ਨੂੰ ਮੇਸੀ ਸਟੋਰ ਦੇ ਵਿੱਚ ਸਟੈਬ ਕੀਤਾ ਗਿਆ, ਉਹਨੂੰ ਬੁਰੇ ਤਰੀਕੇ ਦੇ ਨਾਲ ਜਿਹੜਾ ਉਹਨੂੰ ਸਟੈਬ ਕੀਤਾ ਗਿਆ ਸੀ ਜਦੋਂ ਉਹ ਆਪਣੇ ਇੱਕ ਬੇਬੀ ਦਾ ਜਿਹੜਾ ਡਾਈਪਰ ਆ ਉਹ ਬਾਥਰੂਮ ਦੇ ਵਿੱਚ, ਮੇਸੀ ਸਟੋਰ ਦੇ ਬਾਥਰੂਮ ਦੇ ਵਿੱਚ ਚੇਂਜ ਕਰ ਰਹੀ ਸੀ। ਨਿਊਯਾਰਕ ਸਿਟੀ ਪ੍ਰੋਸੀਕਿਊਟਰਸ ਨੇ ਇਹ ਜਾਣਕਾਰੀ ਦਿੱਤੀ ਹੈ। ਕੈਰੀ ਐਹਰਨ ਜਿਹੜੀ ਕਿ 43 ਸਾਲ ਦੀ ਹੈ, ਇਹ ਰਹਿਣ ਵਾਲੀ ਹੈ ਟਿਸਕਬਰੀ ਦੀ ਤੇ ਮੈਸੇਚਿਉਸੈਟਸ ਦੇ ਨਾਗਰਿਕ ਹੈ, ਇੱਕ ਉੱਥੋਂ ਦੀ ਰਹਿਣ ਵਾਲੀ ਆ ਤੇ ਉਸ ਨੇ ਦੱਸਿਆ ਵੀ ਸਦਰਨ ਕੈਲੀਫੋਰਨੀਆ ਦੇ ਜਿਹੜੇ ਟੂਰਿਸਟ ਹੱਬ ਆ ਤੇ ਉੱਥੇ ਉਹ
ਮੇਸੀ ਦੇ ਇੱਕ ਜਿਹੜਾ ਸਟੋਰ ਹੈ ਹੈਰਲਡ ਸਕੇਅਰ ਦੇ ਉੱਤੇ, ਉੱਥੇ ਉਹ ਗਈ ਸੀ ਤੇ ਉਦੋਂ ਉਹਨੂੰ ਬੜਾ ਝਟਕਾ ਲੱਗਿਆ ਜਦੋਂ ਉਹਨੂੰ ਸਟੈਪ ਕਰਨ ਦੀ ਕੋਸ਼ਿਸ਼ ਕੀਤੀ ਗਈ। ਜ਼ਖਮੀ ਹਾਲਤ ਦੇ ਵਿੱਚ ਇਹਨੂੰ ਹਸਪੀਟਲ ਪਹੁੰਚਾਇਆ ਗਿਆ, ਜਿੱਥੇ ਉਹਨੂੰ ਬਾਅਦ ਦੇ ਵਿੱਚ ਜਿਹੜਾ ਉਹਨੂੰ ਰਿਲੀਜ਼ ਕਰ ਦਿੱਤਾ ਗਿਆ। ਜਿਹੜਾ 10 ਮਹੀਨਿਆਂ ਦੀ ਉਹਦੀ ਬੱਚੀ ਹੈ, ਛੋਟੀ ਡਾਟਰ, ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। 38 ਸਾਲਾ ਜਿਹੜੀ ਵਿਕਟਮ ਦਾ ਪਾਰਟਨਰ ਆ, ਉਹਨਾਂ ਨੇ ਦੱਸਿਆ ਵੀ ਅਸੀਂ ਲਾਸ ਐਂਜਲਸ ਕਾਉਂਟੀ ਸ਼ੈਰਿਫ ਦੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਹਾਂ ਤੇ ਉਹ ਕਹਿੰਦੇ ਵੀ ਜਦੋਂ ਅਸੀਂ ਗਏ ਸੀਗੇ ਮੇਸੀ ਸਟੋਰ ਦੇ ਵਿੱਚ ਤਾਂ ਉਦੋਂ ਕਿਸੇ ਨੇ ਇਸ ਨੂੰ ਸਟੈਪ ਕਰਨ ਦੀ ਕੋਸ਼ਿਸ਼ ਕੀਤੀ। ਹੋ ਸਕਦਾ ਉਹ ਇਹਨੂੰ ਸਟੈਪ ਕਰਕੇ ਇਹਦਾ ਕਤਲ ਕਰਨਾ ਚਾਹੁੰਦਾ ਹੋਵੇ ਤੇ ਜਾਂ ਫਿਰ ਬੱਚੇ ਨੂੰ ਚੋਰੀ ਕਰਨਾ ਚਾਹੁੰਦਾ ਹੋਵੇ। ਇਹਦੇ ਨਾਲ ਹੀ ਉਹਨਾਂ ਨੇ ਦੱਸਿਆ ਵੀ ਇਸ ਬੀਬੀ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਨਿਊਯਾਰਕ ਦੇ ਵਿੱਚ, ਬਟ ਦੱਸਿਆ ਗਿਆ ਕਿ ਇੱਕ ਵਾਰੀ ਇਹਨੂੰ ਅਰੈਸਟ ਕੀਤਾ ਗਿਆ ਸੀ ਇਹਦੇ ਸੂਬੇ ਦੇ ਵਿੱਚ ਹੀ, ਤੇ ਫੇਸਬੁੱਕ ਦੇ ਉੱਤੇ ਇਹਨੇ ਕਿਸੇ ਨੂੰ ਧਮਕੀ ਦਿੱਤੀ ਸੀ ਇਸ ਤਰ੍ਹਾਂ ਦੀ ਕਿ ਉਹ ਉਹਨੂੰ ਮਾਰ ਦੇਵੇਗੀ, ਪਰ ਬਾਅਦ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਉਹਦੀ ਕ੍ਰਿਮੀਨਲ ਕੋਈ ਹਿਸਟਰੀ ਨਹੀਂ ਹੈ, ਕੁਛ ਨਹੀਂ ਹੈ। ਮੈਸੀ ਦੇ ਜਿਹੜੇ ਸਪੋਕਸ ਪਰਸਨ ਨੇ ਉਹਨਾਂ ਨੇ ਦੱਸਿਆ ਵੀ ਅਸੀਂ ਇਸ ਹਾਦਸੇ ਤੋਂ ਬਾਅਦ, ਇਸ ਘਟਨਾ ਤੋਂ ਬਾਅਦ ਬਹੁਤ ਬੁਰੇ ਤਰੀਕੇ ਦੇ ਨਾਲ ਡਰੇ ਹੋਏ ਹਾਂ ਤੇ ਸਾਨੂੰ ਇਹ ਬੜਾ ਅਸੀਂ ਇਸ ਗੱਲ ਦੇ ਉੱਤੇ ਹੈਰਾਨ ਵੀ ਹਾਂ ਵੀ ਮੇਸੀ ਸਟੋਰ ਦੇ ਬਾਥਰੂਮ ਦੇ ਵਿੱਚ ਇਹ ਕਿਵੇਂ ਮਤਲਬ ਇਸ ਘਟਨਾ ਨੂੰ ਕਿਸੇ ਨੇ ਅੰਜਾਮ ਦਿੱਤਾ। ਫਿਲਹਾਲ ਜਿਹੜੀ ਪੁਲਿਸ ਆ ਉਹ ਇਸ ਮਾਮਲੇ ਦੇ ਵਿੱਚ ਜਿਹੜਾ ਸ਼ੱਕੀ ਆ ਉਹਦੀ ਮਤਲਬ ਪੜਤਾਲ ਕਰ ਰਹੀ ਆ ਤੇ ਹਾਲੇ ਤੱਕ ਕੋਈ ਜਿਹੜੀ ਗ੍ਰਿਫਤਾਰੀ ਆ ਉਹ ਨਹੀਂ ਹੋ ਸਕੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਟਰੈਵਲ ਬੈਨ ਜਿਹੜਾ ਆ 19 ਕੰਟਰੀਆਂ ਤੋਂ ਵਧਾ ਕੇ ਹੁਣ 39 ਕੰਟਰੀਜ਼ ਕਰ ਦਿੱਤਾ ਹੈਗਾ। 20 ਮੁਲਕ ਜਿਹੜੇ ਆ ਹੋਰ ਐਡ ਕੀਤੇ ਗਏ ਆ ਜਿਨ੍ਹਾਂ ਦੇ ਉੱਤੇ ਪੂਰੀਆਂ ਜਾਂ ਪਾਰਸ਼ੀਅਲ ਰਿਸਟ੍ਰਿਕਸ਼ਨਸ ਅਮਰੀਕਾ ਦੇ ਵਿੱਚ ਐਂਟਰ ਹੋਣ ਤੇ ਲਾ ਦਿੱਤੀਆਂ ਗਈਆਂ ਹੈਗੀਆਂ। ਵਾਈਟ ਹਾਊਸ ਨੇ ਅਨਾਉਂਸ ਕੀਤਾ ਕਾਫੀ ਹਫ਼ਤਿਆਂ ਦੇ ਬਾਅਦ, ਹੋਮਲੈਂਡ ਸਿਕਿਉਰਿਟੀ ਕ੍ਰਿਸਟੀ ਨੋਇਮ ਵੀ ਨਾਲ ਸੀ, ਉਹਨਾਂ ਨੇ ਕਿਹਾ ਵੀ ਅਸੀਂ 20 ਮੁਲਕ ਹੋਰ ਐਡ ਕੀਤੇ ਹੈਗੇ ਜਿਨ੍ਹਾਂ 'ਚ ਬਰਕੀਨਾ ਫਾਸੋ, ਮਾਲੀ, ਨਾਈਜਰ, ਸਾਊਥ ਸੁਡਾਨ, ਸੀਰੀਆ ਤੇ ਅਫਗਾਨਿਸਤਾਨ ਜਿਨ੍ਹਾਂ ਨੂੰ ਜੂਨ ਦੇ ਵਿੱਚ ਡਿਕਲੇਅਰ ਕੀਤਾ ਸੀ, ਲਾਓਸ, ਸਿਆਰਾ ਲੋਨ ਤੇ ਇਸ ਤੋਂ ਬਿਨਾਂ ਹੋਰ ਜਿੱਥੇ ਪਾਰਸ਼ੀਅਲ ਬੈਨ ਲਾਇਆ ਗਿਆ ਉਹ ਅੰਗੋਲਾ, ਐਂਟੀਊਗਾ, ਬਰਬੁਦਾ, ਬੈਨਿਨ, ਆਈਵਰੀ ਕੋਸਟ, ਡੋਮਿਨਿਕਾ, ਗੈਬਨ, ਗੈਂਬੀਆ, ਮਲਾਵੀ, ਮੌਰੀਸ਼ੀਆ, ਨਾਈਜੀਰੀਆ ਨੂੰ ਵੀ ਪਾਰਸ਼ੀਅਲ ਜਿਹੜਾ ਹੈਗਾ ਬੈਨ ਲਾਇਆ ਗਿਆ ਹੈਗਾ। ਸੈਨੇਗਲ, ਤੰਜ਼ਾਨੀਆ, ਟੋਂਗਾ, ਜ਼ੈਂਬੀਆ, ਜ਼ਿੰਬਾਬਵੇ, ਇਹ ਜਿਹੜੇ ਮੁਲਕ ਆ ਇਹਨਾਂ ਦੇ ਉੱਤੇ ਵੀ ਜਿਹੜਾ ਐਡ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਕਿਸੇ ਦੇ ਕੋਲ ਜਿਹਦੇ ਕੋਲ ਪਾਸਪੋਰਟ ਹੈਗਾ ਪੈਲਸਤੀਨੀਅਨ ਅਥਾਰਟੀ ਦਾ, ਉਹ ਵੀ ਅਮਰੀਕਾ ਦੇ ਵਿੱਚ ਐਂਟਰ ਨਹੀਂ ਹੋ ਸਕਣਗੇ। ਇਹਦਾ ਮਤਲਬ ਇਹ ਆ ਵੀ ਜਿਹੜੇ ਪੈਲਸਤੀਨੀਅਨ ਮੂਲ ਦੇ ਲੋਕ ਆ, ਜੇ ਉਹਨਾਂ ਕੋਲ ਪੈਲਸਤੀਨੀਅਨ ਦਾ ਪਾਸਪੋਰਟ ਆ ਤੇ ਉਹ ਯੂਐਸਏ ਦੇ ਵਿੱਚ ਐਂਟਰ ਨਹੀਂ ਹੋ ਸਕਦੇ ਹੈਗੇ। ਸੋ ਇਹਦੇ ਵਿੱਚ ਵਾਈਟ ਹਾਊਸ ਨੇ ਕਿਹਾ ਵੀ ਇਹ ਕੀਤਾ ਇਸ ਕਰਕੇ ਗਿਆ ਵੀ ਜਿਹੜੀ ਸਕਰੀਨਿੰਗ ਆ ਉਹ ਨਹੀਂ ਕਰਦੇ ਮੁਲਕ, ਲੋਕਾਂ ਦੀ ਵੈਟਿੰਗ ਨਹੀਂ ਕਰਦੇ ਤੇ ਇਨਫੋਰਮੇਸ਼ਨ ਜਿਹੜੀ ਆ ਉਹ ਸ਼ੇਅਰ ਨਹੀਂ ਕਰਦੇ ਤੇ ਸਾਡੇ ਮੁਲਕ ਨੂੰ ਖਤਰਾ ਆ। ਜਿਸ ਤਰ੍ਹਾਂ ਇੱਕ ਅਫਗਾਨੀ ਇਮੀਗ੍ਰੈਂਟ ਨੇ ਕਿਸ ਤਰ੍ਹਾਂ ਜਿਹੜਾ ਉੱਥੇ 2 ਨੈਸ਼ਨਲ ਗਾਰਡ ਨੂੰ ਗੋਲੀਆਂ ਮਾਰ ਦਿੱਤੀਆਂ ਸੀਗੀਆਂ, ਪਰ ਉਹਨੂੰ ਲੈ ਕੇ ਹੁਣ ਬਹੁਤ ਸਾਰੇ ਜਿਹੜੇ ਅਫਗਾਨੀ ਮੂਲ ਦੇ ਲੋਕ ਆ ਉਹ ਘਬਰਾਏ ਹੋਏ ਆ। ਉਹ ਕਹਿ ਰਹੇ ਵੀ ਇੱਕ ਬੰਦੇ ਦੀ ਗਲਤੀ ਨਾਲ ਤੁਸੀਂ ਸਾਰੀ ਜਿਹੜੀ ਕਮਿਊਨਿਟੀ ਆ ਉਸ ਨੂੰ ਬਦਨਾਮ ਨਹੀਂ ਕਰ ਸਕਦੇ ਹੈਗੇ। ਸੋ ਇਹਦੇ ਸੰਬੰਧ ਦੇ ਵਿੱਚ ਸ਼ਾਨ ਵੈਨ ਡਾਈਵਰ ਹੈਗੇ ਪ੍ਰੈਜ਼ੀਡੈਂਟ ਅਫਗਾਨ ਇਵੈਕੂਏਸ਼ਨ ਦੇ, ਉਹਨਾਂ ਨੇ ਇਹ ਕਿਹਾ ਵੀ ਇਹ ਟੋਟਲੀ ਰੋਂਗ ਹੈਗਾ ਜੇ ਇੱਕ ਬੰਦੇ ਦੀ ਗਲਤੀ ਕਰਕੇ ਤੁਸੀਂ ਪੂਰੀ ਕਮਿਊਨਿਟੀ ਨੂੰ ਜਿਹੜਾ ਆ ਇੱਕ ਉਸੇ ਹੀ ਜਿਹੜਾ ਰਸਤੇ ਵਿੱਚ ਪਾ ਦਿਓ। ਟਰੰਪ ਉਹਨਾਂ ਨੇ ਕਿਹਾ ਵੀ ਅਸੀਂ ਪੂਰੀਆਂ ਪਾਲਿਸੀ ਚੇਂਜਸ ਕਰਨ ਜਾ ਰਹੇ ਹਾਂ। ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਬਹੁਤ ਸਾਰੇ ਮੁਲਕਾਂ ਦਾ ਉਹ ਵੀ ਰਿਮੂਵ ਕਰਨ ਜਾ ਰਹੇ ਹੈਗੇ ਆ। ਇਹ ਸਾਰਾ ਕੁਝ ਜਿਹੜਾ ਇੱਕ ਅਫਗਾਨੀ ਮੂਲ ਦੇ ਬੰਦੇ ਨੇ ਜਦੋਂ 2 ਨੈਸ਼ਨਲ ਗਾਰਡ ਦੇ ਗੋਲੀਆਂ ਚਲਾਈਆਂ ਸੀਆਂ ਜਿਹਦੇ ਵਿੱਚ 2 ਜਣਿਆਂ ਦੀ ਮੌਤ ਹੋ ਗਈ ਸੀ, ਉਹ ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ ਹੈਗਾ। ਈਜਿਪਟ, ਇਹਨਾਂ ਸਾਰੇ ਜਿਹੜੇ ਬੈਨ ਹੋਏ ਆ ਮੁਲਕ, ਉਹਨਾਂ ਦੇ ਵਿੱਚ ਈਜਿਪਟ ਦਾ ਨਾਮ ਹੈ ਨਹੀਂ ਹੈਗਾ। ਸੋ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਟਰਕਨਮੈਨ ਨੈਸ਼ਨਲ ਜਿਹੜੇ ਆ ਉਹਨਾਂ ਨੂੰ ਵੀ ਐਂਟਰ ਨਹੀਂ ਹੋਣ ਦਿੱਤਾ ਜਾਊਗਾ ਐਜ਼ ਏ ਇਮੀਗ੍ਰੈਂਟ। ਸੋ ਟੋਟਲ ਅੱਜ ਦੀ ਡੇਟ ਦੇ ਵਿੱਚ 39 ਮੁਲਕ ਹੋ ਗਏ ਆ ਜਿਨ੍ਹਾਂ ਦੇ ਉੱਤੇ ਫੁੱਲ ਜਾਂ ਪਾਰਸ਼ੀਅਲ ਬੈਨ ਟਰੰਪ ਐਡਮਿਨਿਸਟ੍ਰੇਸ਼ਨ ਨੇ ਲਾ ਦਿੱਤਾ ਹੈਗਾ। ਜੀ, ਅਗਲੀ ਜਿਹੜੀ ਖਬਰ ਆ ਉਹ ਸੈਨ ਬਰਨਾਰਡੀਨੋ ਕਾਉਂਟੀ ਤੋਂ ਆ ਰਹੀ ਹੈ, ਜਿੱਥੇ ਇੱਕ ਜਿਹੜੀ ਸਿਕਰੇਟਿਵ ਜਿਹੜੀ ਕੈਲੀਫੋਰਨੀਆ ਰਿਲੀਜੀਅਸ ਗਰੁੱਪ ਦੇ ਬੰਦੇ ਆ ਉਹਨਾਂ ਨੂੰ 2 ਜਣਿਆਂ ਨੂੰ ਚਾਰਜ ਕੀਤਾ ਗਿਆ ਮਰਡਰ ਦੇ ਦੋਸ਼ਾਂ ਦੇ ਤਹਿਤ। ਇੱਕ ਬੰਦਾ ਜਿਹੜਾ 2023 ਦੇ ਵਿੱਚ ਲਾਪਤਾ ਹੋ ਗਿਆ ਸੀ ਤੇ ਇੱਕ ਬੱਚੇ ਦੀ ਮੌਤ ਹੋਈ ਸੀ ਸਨ 2010 ਦੇ ਵਿੱਚ। ਉਸ ਮਾਮਲੇ ਦੇ ਵਿੱਚ ਸ਼ੈਲੇ ਕੇਟ ਮਾਰਟਿਨ ਜਿਹੜਾ ਕਿ 62 ਸਾਲ ਦਾ, ਇਹ ਦੱਸਿਆ ਗਿਆ ਕਿ ਇਹ ਲੀਡਰ ਹੈ ਇੱਕ ਜਿਹੜਾ ਉਹਦਾ ਆਪਦਾ ਕੋਈ ਬਣਾਇਆ ਹੋਇਆ ਧਾਰਮਿਕ ਥਾਂ ਵੇ ਸਪਿਰਿਟ ਲੈਡ ਅਸੈਂਬਲੀਜ਼, ਤੇ ਉਹਨੂੰ ਚਾਰਜ ਕੀਤਾ ਗਿਆ ਸੈਪਰੇਟ ਡੈਥ ਜਿਹੜੀਆਂ ਅਮੀਲੋ ਗੈਨਨ ਜਿਹੜਾ ਕਿ 40 ਸਾਲ ਦਾ ਸੀ, ਜਿਹਨੂੰ
ਟਰੱਕ ਦੇ ਵਿੱਚ ਅੱਗ ਲਾ ਕੇ ਜਿਹੜਾ ਉਹ ਸਾੜ ਦਿੱਤਾ ਗਿਆ ਸੀ। ਉਹਦਾ ਟਰੱਕ ਅੱਗ ਦੇ ਨਾਲ ਝੁਲਸਿਆ ਹੋਇਆ ਮਿਲਿਆ ਸੀਗਾ ਡੈਜ਼ਰਟ ਦੇ ਵਿੱਚੋਂ। ਇੱਕ 4 ਸਾਲਾ ਟਿਮੋਥੀ ਥਾਮਸ, ਜਿਹੜਾ ਕਿ ਟੀਮੋ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ, ਉਸ ਦੀ ਮੌਤ ਦੇ ਮਾਮਲੇ ਦੇ ਵਿੱਚ ਇਹ ਜਿਹੜੀਆਂ 2 ਸੈਪਰੇਟ ਘਟਨਾਵਾਂ ਨੇ। ਕਹਿੰਦੇ ਕਿ ਇਹਨਾਂ ਦੀ ਜਦੋਂ ਤਹਿਕੀਕਾਤ ਕੀਤੀ ਜਾ ਰਹੀ ਸੀ ਤਾਂ ਜਿਹੜੇ ਸੈਨ ਬਰਨਾਰਡੀਨੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੇ ਜੇਸਨ ਐਂਡਰਸਨ, ਉਹਨਾਂ ਨੇ ਦੱਸਿਆ ਵੀ 2 ਵੱਖੋ ਵੱਖਰੇ ਕੇਸ ਨੇ, ਪਰ ਦੋਨੇ ਜਿਹੜੀਆਂ ਲੀਡ ਸੀਗੀਆਂ ਉਹ ਇਸ ਮਾਮਲੇ ਦੇ ਵਿੱਚ ਸ਼ੈਲੀ ਕੈਟ ਮਾਰਟਿਨ ਦੇ ਵੱਲ ਨੂੰ ਜਾ ਰਹੀਆਂ ਸੀਗੀਆਂ। ਮਾਰਟਿਨ ਜਿਹੜੇ ਕਿ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਆ, ਉਹਨਾਂ ਨੂੰ ਵੀ ਇਸ ਚਾਰਜ ਦੇ ਤਹਿਤ ਮਰਡਰ ਦੇ ਤਹਿਤ ਚਾਰਜ ਕੀਤਾ ਗਿਆ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਜਿਹੜਾ ਟਿਮੋਥੀ ਦੀ ਡੈਥ ਹੋਈ ਸੀਗੀ, ਜਿਹੜਾ ਕਿ 40 ਸਾਲਾ ਇੱਕ ਬੰਦਾ ਸੀਗਾ, ਉਸ ਮਾਮਲੇ ਦੇ ਵਿੱਚ ਉਹਨਾਂ ਨੇ ਅਸਿਸਟ ਕੀਤਾ ਸੀਗਾ। ਜਿਹੜਾ ਥਾਮਸ ਆ ਟੀਮੋ ਜਿਹਨੂੰ ਦੱਸਿਆ ਗਿਆ, ਉਹ 2010 ਦੇ ਵਿੱਚ ਉਹਦੀ ਮੌਤ ਹੋ ਗਈ ਸੀ ਸ਼ੱਕੀ ਹਾਲਾਤਾਂ ਦੇ ਵਿੱਚ, ਜਦੋਂ ਉਹ ਮਾਰਟਿਨਸ ਦੇ ਪਰਿਵਾਰ ਨੂੰ ਤੇ ਮਾਰਟਿਨਸ ਨੂੰ ਉਹਦੀ ਕਸਟਡੀ ਦੇ ਕੇ ਗਏ ਸੀਗੇ ਟੈਂਪਰੇਰੀ। ਸੋ ਉਹ ਕਹਿੰਦੇ ਵੀ ਉਹਦੀ ਜਿਹੜੀ ਟੀਮੋ ਦੀ ਡੈਥ ਹੋਈ ਆ, ਉਹ ਕਹਿੰਦੇ ਵੀ ਬਚਾਇਆ ਜਾ ਸਕਦਾ ਸੀਗਾ, ਪਰ ਉਸ ਨੂੰ ਨਾ ਤਾਂ ਬਾਅਦ ਦੇ ਵਿੱਚ ਜਦੋਂ ਕੋਈ ਇਹਨਾਂ ਨੇ ਦੱਸਿਆ ਵੀ ਉਹਨੂੰ ਕੋਈ ਦੌਰਾ ਪਿਆ ਸੀ ਜਾਂ ਉਹ ਥੱਲੇ ਡਿੱਗਿਆ ਫਰਸ਼ ਦੇ ਉੱਤੇ, ਤੇ ਪਰ ਉਹਨੂੰ ਕਹਿੰਦੇ ਕਿ ਕੋਈ ਮੈਡੀਕਲ ਜਿਹੜੀ ਆ ਉਹ ਸੁਵਿਧਾ ਵੀ ਉਹਨੂੰ ਦਿੱਤੀ ਨਹੀਂ ਗਈ, ਮੈਡੀਕਲ ਦੇ ਲਈ ਨਾ ਉਹਨੂੰ ਲਿਜਾਇਆ ਗਿਆ, ਨਾ ਕੋਈ 911 ਕਾਲ ਕੀਤੀ ਗਈ। ਤਾਂ ਹੁਣ ਜਦੋਂ ਇਹਨਾਂ ਦੋਨਾਂ ਘਟਨਾਵਾਂ ਦੀ ਜਾਂਚ ਚੱਲ ਰਹੀ ਸੀ ਤਾਂ ਹੁਣ ਇਹ 2 ਜਣਿਆਂ ਨੂੰ, ਇੱਕ ਤਾਂ ਕੇਟ ਮਾਰਟਿਨ 62 ਸਾਲਾਂ ਦੀ ਆ ਤੇ ਉਹਦਾ ਜਿਹੜੇ ਘਰ ਵਾਲਾ, ਉਹਨੂੰ ਵੀ ਇਸ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ ਤੇ ਦੱਸਿਆ ਗਿਆ ਕਿ ਇਹ ਬੇਸ਼ੱਕ ਧਾਰਮਿਕ ਤੌਰ ਦੇ ਉੱਤੇ, ਦੁਨਿਆਵੀ ਤੌਰ ਦੇ ਉੱਤੇ ਆਪਣੇ ਆਪ ਨੂੰ ਬਹੁਤ ਧਾਰਮਿਕ ਪੇਸ਼ ਕਰਦੇ ਸਨ, ਜਿੱਥੇ ਰਹਿੰਦੇ ਸਨ ਉੱਥੇ ਉਹਨਾਂ ਨੇ ਆਪਣੀ ਇਮੇਜ ਵੀ ਬਹੁਤ ਵਧੀਆ ਬਣਾਈ ਹੋਈ ਸੀ, ਪਰ ਅਸਲ ਦੇ ਵਿੱਚ 2 ਮੌਤਾਂ ਦੇ ਮਾਮਲੇ ਦੇ ਵਿੱਚ ਚਾਰਜ ਹੋਣ ਦੇ ਨਾਲ ਜਿਹੜੀ ਇਹਨਾਂ ਦੀ ਅਸੈਂਬਲੀ ਆ, ਉੱਥੇ ਕਹਿੰਦੇ ਵੀ ਲੋਕਾਂ ਦਾ ਹੁਣ ਆਉਣਾ ਜਾਣਾ ਬਹੁਤ ਘਟ ਗਿਆ। ਜੀ ਅਗਲੀ ਖਬਰ ਵੱਲ ਚਲੀਏ ਤੇ ਕਹਿੰਦੇ ਵੀ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਜਿਹੜਾ ਫ੍ਰਿਜ਼ਨੋ ਵਾਲਾ ਜਾਂ ਹੋਰ ਏਰੀਆ, ਉੱਥੇ ਨਵੰਬਰ 21 ਤੋਂ ਲੈ ਕੇ ਹੁਣ ਤੱਕ ਲਗਭਗ 21 ਦਿਨ ਜਿਹੜੀ ਆ ਫੌਗ ਉਹ ਟਿਕੀ ਰਹੀ ਹੈਗੀ ਆ। ਹੁਣ ਆਉਣ ਵਾਲੇ ਵੀਕਐਂਡ ਦੇ ਉੱਤੇ ਮੀਂਹ ਆ ਰਿਹਾ ਹੈ ਤੇ ਉਹਦੇ ਨਾਲ ਜਿਹੜਾ ਇਹ ਫੌਗ ਆ ਇਹ ਘਟੂਗੀ। ਹਰ ਰਾਤ ਨੂੰ ਕਹਿੰਦੇ 8 ਵਜੇ ਦੇ ਕਰੀਬ ਜਿਹੜੀ ਇਹ ਫੌਗ ਸਟਾਰਟ ਹੋ ਜਾਂਦੀ ਤੇ ਸਵੇਰ ਨੂੰ ਸਨਰਾਈਜ਼ ਤੋਂ ਬਾਅਦ ਜਿਹੜੀ ਆ ਇਹ ਖਤਮ ਹੁੰਦੀ ਸੀ। ਮੀਟੀਓਰੋਲੋਜਿਸਟ ਜੋ ਆ ਇਸ ਨੂੰ ਉਹ ਟਿਊਲ ਫੌਗ ਕਰਕੇ ਜਿਹੜਾ ਉਹਦਾ ਨਾਂ ਦੇ ਰਹੇ ਹੈਗੇ ਆ, ਜੋ ਕਹਿੰਦੇ ਵੀ ਸਨਮਾਈਕੀਨ ਤੇ ਸੈਕਰਾਮੈਂਟੋ ਵੈਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਆ। ਵੈਲੀ ਫੌਗ ਕਿਉਂਕਿ ਹਿਊਮਿਡਿਟੀ ਹੁੰਦੀ ਆ, ਵੈਲੀ ਦੇ ਵਿੱਚ ਸਟਕ ਹੋ ਜਾਂਦੀ ਆ, ਉਹ ਤੋਂ ਬਾਅਦ ਜਿਹੜੀ ਆ ਇਹ ਫੌਗ ਕ੍ਰੀਏਟ ਹੋ ਜਾਂਦੀ ਹੈਗੀ ਆ, ਮੋਇਸਚਰ ਟ੍ਰੈਪਡ ਇਨ ਦਾ ਵੈਲੀ। ਸੋ ਹੁਣ ਐਟਮੋਸਫੇਰਿਕ ਰਿਵਰ ਆ ਰਿਹਾ ਹੈਗਾ ਇਸ ਵੀਕਐਂਡ ਦੇ ਦੌਰਾਨ, ਕਾਫੀ ਜ਼ਿਆਦਾ ਮੀਂਹ ਪਊਗਾ ਸੈਂਟਰਲ ਵੈਲੀ 'ਚ ਵੀ, ਬੇ ਏਰੀਏ 'ਚ ਵੀ, ਲਾਸ ਐਂਜਲਸ ਸਾਈਡ ਦੇ। ਸੋ ਉਹਦੇ ਨਾਲ ਜਿਹੜਾ ਅਸਮਾਨ ਆ ਮੀਂਹ ਤੋਂ ਬਾਅਦ ਕਾਫੀ ਸਾਫ਼ ਹੋਏਗਾ। ਜੀ ਅਗਲੀ ਜਿਹੜੀ ਖਬਰ ਆ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ ਵਿੱਚ ਸਾਬਕਾ ਜਿਹੜੇ ਵੈਲੀ ਕਾਂਗਰਸਮੈਨ ਆ TJ ਕਾਕਸ, ਉਹਨੂੰ ਹੁਣ ਫੈਡਰਲ ਪ੍ਰਿਜ਼ਨ ਦੇ ਵਿੱਚ 1 ਸਾਲ ਗੁਜ਼ਾਰਨਾ ਪਊਗਾ। ਫੈਡਰਲ ਜੱਜ ਨੇ ਉਹਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਸੈਂਟੈਂਸ ਦਿੱਤੀ ਹੈ, ਸਜ਼ਾ ਦਿੱਤੀ ਹੈ ਤੇ ਦੱਸਿਆ ਗਿਆ ਕੋਰਟ ਹੀਅਰਿੰਗ ਦੇ ਦੌਰਾਨ, ਜਦੋਂ ਕਿ ਲਾਸਟ ਘੰਟਾ ਕੋਰਟ ਦਾ ਬਚਿਆ ਸੀਗਾ, ਇਹਨੇ ਪ੍ਰੋਬੇਸ਼ਨ ਦੇ ਲਈ ਰਿਕੁਐਸਟ ਕੀਤੀ ਸੀਗੀ ਤੇ ਦੱਸਿਆ ਸੀਗਾ ਕਿ ਜਿਹੜੇ ਗਿਲਟੀ ਪਲੀਡ ਕੀਤਾ ਸੀਗਾ 2 ਕਾਊਂਟਸ ਆਫ ਵਾਇਰ ਫਰਾਡ ਦੇ ਮਾਮਲੇ ਦੇ ਵਿੱਚ। ਕੋਰਟ ਡਾਕੂਮੈਂਟਸ ਨੇ ਇਹ ਗੱਲ ਦੱਸੀ ਹੈ ਕਿ ਜਿਹੜਾ ਕਾਕਸਾਂ ਨੇ ਲੀਗਲੀ ਜਿਹੜੇ ਇਲੀਗਲ ਮਾਫ ਕਰਨਾ ਬੈਂਕ ਅਕਾਊਂਟਸ ਜਿਹੜੇ ਆ ਉਹ ਕ੍ਰੀਏਟ ਕੀਤੇ 5 ਸਾਲਾਂ ਦੇ ਵਿੱਚ, ਜਦੋਂ ਉਹ ਕਾਂਗਰਸ ਦੇ ਵਿੱਚ ਐਂਟਰ ਹੋਇਆ ਸੀਗਾ। ਤੇ ਪ੍ਰੋਸੀਕਿਊਟਰਸ ਨੇ ਇਹ ਦੱਸਿਆ ਵੀ ਉਦੋਂ ਤੋਂ ਲੈ ਕੇ ਉਹ ਕਈ ਲੋਕਾਂ ਤੋਂ ਜਿਹੜਾ ਉਹਨੇ ਵਿੱਤੀ ਲੈਣ ਦੇਣੀਆਂ ਦੇ ਵਿੱਚ ਤਕਰੀਬਨ 1.5 ਮਿਲੀਅਨ ਯਾਨੀ ਕਿ $15 ਲੱਖ ਦਾ ਉਹਨੇ ਫਰਾਡ ਕੀਤਾ। ਇਸ ਫਰਾਡ ਕੀਤਾ ਗਿਆ ਸੀ ਗ੍ਰੇਨਾਈਟ ਪਾਰਕ ਸੈਂਟਰਲ ਫ੍ਰਿਜ਼ਨੋ ਦੇ ਵਿੱਚ ਡਿਵੈਲਪ ਕਰਨ ਦੇ ਮਾਮਲੇ ਦੇ ਵਿੱਚ। ਇਹਦੇ ਵਿੱਚ ਫਿਰ ਬਾਅਦ ਦੇ ਵਿੱਚ ਇੱਕ ਪ੍ਰੋਗਰਾਮ ਦੇ ਤਹਿਤ ਉਹਨੇ ਲੋਨ ਵੀ ਲਿਆ ਤੇ ਦੱਸਿਆ ਗਿਆ ਕਿ ਇਸ ਦੇ ਵਿੱਚ ਜਿੰਨੇ ਵੀ ਵਿੱਤੀ ਸੋਰਸ ਸੀਗੇ, ਜਿੰਨੇ ਵੀ ਤਰੀਕਿਆਂ ਦੇ ਨਾਲ ਜੋ ਜਿਸ ਤਰੀਕੇ ਦੇ ਨਾਲ ਟ੍ਰਾਂਜੈਕਸ਼ਨਸ ਕੀਤੀਆਂ ਗਈਆਂ, ਉਹਨਾਂ ਦੇ ਵਿੱਚ ਇਸ ਨੇ ਬੰਦੇ ਨੇ ਬਹੁਤ ਜ਼ਿਆਦਾ ਜਿਹੜੀ ਹੈ ਉਹ ਧੋਖਾਧੜੀ ਕੀਤੀ ਆ। ਉਹ ਕਹਿੰਦੇ ਵੀ ਉਹਨੇ ਕੋਈ ਵੀ ਚੰਗੀ ਚੀਜ਼ ਨਹੀਂ ਕੀਤੀ ਤੇ ਉਹ ਰੋਂਗ ਸੀਗੀਆਂ, ਇਲੀਗਲ ਸੀਗੀਆਂ। ਜਿਹੜੀਆਂ ਮਾਰਕ ਕੋਲਮੈਨ ਜਿਹੜੇ ਕਿ ਡਿਫੈਂਸ ਅਟਾਰਨੀ ਸੀਗੇ, ਉਹਨਾਂ ਨੇ ਕਾਫੀ ਤੱਥ ਵੀ ਇਸ ਮਾਮਲੇ ਦੇ ਵਿੱਚ ਪੇਸ਼ ਕੀਤੇ। ਕੋਲਮੈਨ ਨੇ ਕਿਹਾ ਕਿ ਕੇਸ ਜਿਹੜਾ ਫਾਲ ਆਫ ਗ੍ਰੇਸ ਦਾ ਕਾਕਸ ਵੱਲੋਂ, ਪਰ 2018 ਦੇ ਵਿੱਚ ਵੀ ਇੱਕ ਜਾਂਚ ਚੱਲੀ ਸੀ ਤੇ ਉਦੋਂ ਡੇਵਿਡ ਵਾਲਡ ਉਹ ਜਿਹੜੇ ਆ ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਦੱਸਿਆ ਗਿਆ ਕਿ ਕਈ ਵਾਰੀ ਜਿਹੜੀ ਜਾਂਚ ਦੇ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਸੀਗੀ। ਹੁਣ ਇਸ ਮਾਮਲੇ ਦੇ ਵਿੱਚ ਇਹ ਦੱਸਿਆ ਗਿਆ ਕਿ TJ ਕਾਕਸ ਨੇ ਪਹਿਲਾਂ ਤਾਂ ਇਹ ਕਿਹਾ ਸੀਗਾ ਕਿ ਮੈਨੂੰ ਤੁਸੀਂ ਜਿਹੜੀ ਪ੍ਰੋਬੇਸ਼ਨ ਦੇ ਦਿਓ, ਬਾਅਦ ਦੇ ਵਿੱਚ ਇਹ ਗ੍ਰਾਂਟ ਨਹੀਂ ਹੋ ਸਕੀ। ਹੁਣ
ਇਸ ਮਾਮਲੇ ਦੇ ਵਿੱਚ ਜਿਹੜਾ ਕਿ ਗ੍ਰੀਨਾਈਟ ਪਾਰਕ ਦੀ ਡਿਵੈਲਪਮੈਂਟ ਦੇ ਨਾਲ ਜੁੜਿਆ ਇੱਕ ਪ੍ਰੋਗਰਾਮ ਸੀ, ਉਸ ਪ੍ਰੋਗਰਾਮ ਤੋਂ ਬਾਅਦ 1.5 ਮਿਲੀਅਨ ਲੋਨ ਦਾ ਫਰਾਡ ਵੀ ਹੋਇਆ ਤੇ ਕੁਝ ਵਿੱਤੀ ਜਿਹੜੀਆਂ ਟ੍ਰਾਂਜੈਕਸ਼ਨ ਸੀਗੀਆਂ ਉਹਨਾਂ ਦਾ ਵੀ ਫਰਾਡ ਕੀਤਾ ਗਿਆ। ਉਹਨਾਂ ਸਾਰੇ ਮਾਮਲਿਆਂ ਦੇ ਵਿੱਚ TJ ਕੌਕਸ ਨੂੰ ਹੁਣ 1 ਸਾਲ ਜਿਹੜਾ ਫੈਡਰਲ ਪ੍ਰਿਜ਼ਨ ਦੇ ਵਿੱਚ ਗੁਜ਼ਾਰਨਾ ਪਊਗਾ। ਅਗਲੀ ਖਬਰ ਵੱਲ ਜਾਈਏ ਤੇ ਅਮਰੀਕਾ ਦੇ ਵਿੱਚ ਜਿਹੜੀ ਜੌਬ ਮਾਰਕੀਟ ਆ ਉਹ ਆਪਾਂ ਸਵੇਰੇ ਵੀ ਸਾਂਝੀ ਕੀਤੀ ਸੀ ਤੁਹਾਡੇ ਨਾਲ ਕਿ ਕਾਫੀ ਜਿਹੜੀ ਡਾਊਨ ਹੈਗੀ ਆ। 7.8 ਮਿਲੀਅਨ ਲੋਕ ਹੁਣ ਇਸ ਵੇਲੇ ਜੌਬ ਲੱਭ ਰਹੇ ਹੈਗੇ, 78 ਲੱਖ ਲੋਕ। ਕਿਸੇ ਟਾਈਮ ਸਾਲ ਪਹਿਲਾਂ ਜਿਹੜੀ ਸੀ 9 ਮਿਲੀਅਨ ਦੇ ਕਰੀਬ ਜੌਬਸ ਅਵੇਲੇਬਲ ਸੀਗੀਆਂ। ਸੋ ਫੈਡਰਲ ਗਵਰਨਮੈਂਟ ਨੇ ਜਿਹੜਾ ਨਵਾਂ ਇੰਪਲੋਇਮੈਂਟ ਡਾਟਾ ਜਾਰੀ ਕੀਤਾ ਉਹਦੇ ਵਿੱਚ US ਦੀ ਇਕਨੋਮੀ ਨੇ 64,000 ਜੌਬਸ ਨਵੰਬਰ ਮਹੀਨੇ ਦੇ ਵਿੱਚ ਐਡ ਕੀਤੀਆਂ ਹੈਗੀਆਂ। ਐਕਸਪੈਕਟੇਸ਼ਨ 40 ਤੋਂ 50,000 ਦੇ ਕਰੀਬ ਸੀਗੀ। ਸੋ ਲੋਕ ਜਿਹੜੇ ਆ ਜੌਬਸ ਲੱਭ ਰਹੇ ਆ ਪਰ ਇੰਨੀਆਂ ਹੈ ਨਹੀਂ। ਦੂਸਰੇ ਪਾਸੇ ਕਹਿੰਦੇ ਵੀ ਜਿਹੜੇ ਚਾਈਨਾ ਦੇ ਵਿੱਚ ਜਿਹੜੇ ਯੰਗ ਲੋਕ ਆ ਉਹ ਹੁਣ ਗਵਰਨਮੈਂਟ ਦੀਆਂ ਜੌਬਸ ਜਿਹੜੇ ਲੱਭ ਰਹੇ ਹੈਗੇ ਆ। ਰੈਕਰਡ ਨੰਬਰ ਆਫ ਜਿਹੜਾ ਚਾਈਨੀਜ਼ ਯੰਗ ਲੋਕ ਆ ਉਹਨਾਂ ਨੇ ਉੱਥੇ ਦਾ ਜਿਹੜਾ ਸਿਵਲ ਸਰਵਿਸਿਜ਼ ਐਗਜ਼ਾਮ ਆ ਉਸ ਦੇ ਲਈ ਅਪਲਾਈ ਕੀਤਾ। ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਪੋਸਟ ਗ੍ਰੈਜੂਏਟ ਸਟੱਡੀਜ਼ ਉਹ ਵੀ ਨਾਲ ਦੀ ਨਾਲ ਕਰ ਰਹੇ ਹੈਗੇ ਆ। ਤੇ ਕਹਿੰਦੇ ਵੀ ਚਾਈਨਾ ਦੇ ਵਿੱਚ 3.7 ਮਿਲੀਅਨ 37 ਲੱਖ ਲੋਕਾਂ ਨੇ ਜਿਹੜੇ ਗ੍ਰੈਜੂਏਟ ਸੀ ਟੌਪ ਯੂਨੀਵਰਸਿਟੀ ਦੇ ਉਹਨਾਂ ਨੇ ਐਨੂਅਲ ਸਿਵਲ ਐਗਜ਼ਾਮ ਸਰਵਿਸਿਜ਼ ਐਗਜ਼ਾਮ ਜਿਹੜਾ ਉਹਦੇ ਲਈ ਅਪਲਾਈ ਕੀਤਾ। ਕਹਿੰਦੇ ਪਰ 100 ਵਿੱਚੋਂ ਇੱਕ ਜਾਣੇ ਨੂੰ ਹੀ ਜੌਬ ਮਿਲਣੀ ਆ ਕਿਉਂਕਿ 38,100 ਦੇ ਕਰੀਬ ਐਂਟਰੀ ਲੈਵਲ ਗਵਰਨਮੈਂਟ ਜੌਬਸ ਹੈਗੀਆਂ ਜਿਹੜੀਆਂ ਕਿ ਅਗਲੇ ਸਾਲ ਤੋਂ ਸਟਾਰਟ ਹੋਣੀਆਂ ਹੈਗੀਆਂ। ਪ੍ਰਾਈਵੇਟ ਜੌਬ ਦੇ ਜਿਹੜੇ ਪ੍ਰੋਸਪੈਕਟਸ ਆ ਕਾਫੀ ਡਿਮ ਆ ਕਿਉਂਕਿ ਉੱਥੇ ਬਹੁਤ ਵੱਡੇ ਵੇਅਰ ਹਾਊਸ ਵੱਡੀਆਂ ਕੰਪਨੀਆਂ ਪਿਛਲੇ ਸਮੇਂ ਦੇ ਵਿੱਚ ਸ਼ਟ ਡਾਊਨ ਹੋ ਗਈਆਂ ਹੈਗੀਆਂ। ਟੈਰਿਫਸ ਨੂੰ ਲੈ ਕੇ ਅਮਰੀਕਾ ਦੇ ਨਾਲ ਜਿਹੜਾ ਖਾਸ ਸਮਝੌਤਾ ਕਿਸੇ ਤਰ੍ਹਾਂ ਦਾ ਨਹੀਂ ਰਿਹਾ ਹੈਗਾ। ਚਾਈਨਾ ਦੇ ਵਿੱਚ ਜਿਹੜਾ ਆ ਅਨਪਲਾਈਮੈਂਟ ਆ 17% ਦੇ ਕਰੀਬ ਜੁਲਾਈ ਦੇ ਵਿੱਚ ਸੀਗੀ, ਜਦਕਿ USA ਦੇ ਵਿੱਚ 10% ਦੇ ਜਿਹੜੀ ਕਰੀਬ ਆ ਜੇ ਓਵਰਆਲ ਦੇਖਿਆ ਜਾਵੇ। ਹਾਲਾਂਕਿ ਕੈਲੀਫੋਰਨੀਆ ਤੱਕ ਹੀ 4.8% ਤੱਕ ਵੀ ਕਹਿ ਰਹੇ ਹੈਗੇ ਆ। 500 ਦੇ ਕਰੀਬ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਆ ਚਾਈਨਾ ਦੇ ਵਿੱਚ ਉਹਨਾਂ ਨੇ ਜੌਬ ਜਿਹੜੀਆਂ ਕੱਟ ਕੀਤੀਆਂ ਹੈਗੀਆਂ 3,14,000 ਦੇ ਕਰੀਬ। ਸੋ ਇੱਦਾਂ ਅਮਰੀਕਾ ਦੇ ਵਿੱਚ ਵੀ ਜਿਹੜਾ ਕੱਟ ਆ ਉਹ ਬਹੁਤ ਵੱਡਾ ਹੋਇਆ ਹੈਗਾ। ਜੀ, ਇੱਕ ਆਪਾਂ ਸਵੇਰੇ ਖਬਰ ਸਾਂਝੀ ਕੀਤੀ ਸੀ ਜਿਹੜਾ ਟਰੰਪ ਨੇ 10 ਬਿਲੀਅਨ ਦਾ ਜਿਹੜਾ ਡਾਲਰ ਦੇ ਮੁਕੱਦਮਾ ਠੋਕਿਆ। BBC ਨੇ ਵੀ ਹੁਣ ਕਿਹਾ, ਬ੍ਰਿਟੇਨ ਦੀ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਕਿਹਾ ਵੀ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇੱਕ ਭਾਸ਼ਣ ਦੇ ਜਿਹੜੇ ਐਡਿਟਡ ਕਲਿੱਪਸ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਦਾਇਰ ਕੀਤੇ ਗਏ ਮਾਮਲੇ ਦੇ ਵਿੱਚ ਕੇਸ ਦੇ ਖਿਲਾਫ ਲੜਨਗੇ। BBC ਦੇ ਬੁਲਾਰੇ ਨੇ ਕਿਹਾ ਵੀ ਉਹ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਵੀ ਇਸ ਕੇਸ ਦਾ ਅਸੀਂ ਬਚਾਅ ਕਰਾਂਗੇ ਤੇ ਉਹ ਜਿਹੜਾ ਇਸ ਟਾਈਮ ਜੋ ਕਾਨੂੰਨੀ ਤੌਰ ਤੇ ਜੋ ਕੇਸ ਚੱਲ ਰਿਹਾ ਉਸ ਮਾਮਲੇ ਦੇ ਵਿੱਚ ਕਹਿੰਦੇ ਵੀ ਹੋਰ ਅਸੀਂ ਟਿੱਪਣੀ ਨਹੀਂ ਕਰਾਂਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਨੇ BBC ਦੇ ਖਿਲਾਫ ਇਸ ਮੁਕੱਦਮੇ ਦੇ ਵਿੱਚ 10 ਬਿਲੀਅਨ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਆ ਤੇ ਟਰੰਪ ਨੇ ਇਸ ਦੇ ਉੱਤੇ ਨਾਲ ਇਹ ਵੀ ਗੱਲਾਂ ਕਹੀਆਂ ਵੀ ਇਹਨਾਂ ਨੇ ਜਿਹੜੀ ਐਕਸਰਸਾਈਜ਼ ਕੀਤੀ ਆ, ਜੋ ਕੀਤਾ ਇਹਨਾਂ ਨੇ, ਇਹ ਧੋਖੇਬਾਜ਼ੀ ਆ ਤੇ ਗੈਰ ਵਾਜਬ ਵਪਾਰ ਆ। ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ। 6 ਜਨਵਰੀ 2021 ਦਾ ਭਾਸ਼ਣ ਆ ਜਿਹਦੇ ਵਿੱਚ 2 ਵੱਖ-ਵੱਖ ਹਿੱਸਿਆਂ ਨੂੰ ਜੋੜਨ ਦਾ ਦੋਸ਼ ਲਾਇਆ ਤਾਂ ਜੋ ਰਾਸ਼ਟਰਪਤੀ ਟਰੰਪ ਨੇ ਜੋ ਕਿਹਾ ਸੀ ਉਸ ਦੇ ਭਾਵ ਨੂੰ ਗਿਣਮਿੱਥ ਕੇ ਗਲਤ ਤਰੀਕੇ ਦੇ ਨਾਲ ਉਹ ਕਹਿੰਦੇ ਕਿ ਪੇਸ਼ ਕੀਤਾ ਜਾ ਸਕੇ ਤੇ ਉਹ ਕਹਿੰਦੇ ਵੀ ਮੇਰਾ ਜਿਹੜਾ ਭਾਸ਼ਣ ਆ ਉਹਦੀਆਂ 2 ਕਲਿੱਪਸ ਨੂੰ ਅੱਡ-ਅੱਡ ਜੋੜ ਕੇ BBC ਨੇ ਜਿਹੜਾ ਉਹ ਯੂਜ਼ ਕੀਤਾ। ਆਪਾਂ ਦੇਖਿਆ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਨਾਲ ਦੀ ਨਾਲ BBC ਦੇ ਅਦਾਰੇ ਦੇ ਵਿੱਚ 2 ਅਹਿਮ ਜਿਹੜੀਆਂ ਪੋਜੀਸ਼ਨਸ ਤੇ ਕੰਮ ਕਰ ਰਹੇ ਬੰਦੇ ਸੀਗੇ ਐਡੀਟਿੰਗ ਦੇ ਨਾਲ ਜੁੜੇ ਹੋਏ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਅਸਤੀਫਾ ਦੇ ਦਿੱਤਾ ਸੀਗਾ। ਉਸ ਤੋਂ ਬਾਅਦ ਇਹ ਮਾਮਲਾ ਲੱਗਿਆ ਵੀ ਠੰਡਾ ਪੈ ਜਾਊਗਾ ਪਰ ਹੁਣ ਇੱਕ ਵਾਰੀ ਫਿਰ ਜਦੋਂ 10 ਬਿਲੀਅਨ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਗਈ ਤਾਂ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਫਿਰ ਤੂਲ ਫੜ ਗਿਆ। ਅਸਲ ਦੇ ਵਿੱਚ ਜਿਹੜੀ ਕਲਿੱਪ ਆ ਬਾਅਦ ਦੇ ਵਿੱਚ BBC ਨੇ ਜਦੋਂ ਕੌਮਾਂਤਰੀ ਪੱਧਰ ਤੇ ਆਲੋਚਨਾ ਹੋਈ, ਜਦੋਂ ਪਤਾ ਲੱਗਾ ਕਿ ਵਾਕਈ ਐਡਿਟਡ ਆ ਤੇ ਇਹਨੂੰ ਟਰੰਪ ਦੀ ਛਵੀ ਵਿਗਾੜਨ ਦੇ ਮਨਸ਼ਾ ਦੇ ਨਾਲ ਉਸ ਮੋਟਿਵ ਦੇ ਨਾਲ ਇਹਨੂੰ ਪੇਸ਼ ਕੀਤਾ ਗਿਆ, ਐਡਿਟ ਕੀਤਾ ਗਿਆ। ਬਾਅਦ ਦੇ ਵਿੱਚ ਇਹਨਾਂ ਨੇ ਉਹ ਕਲਿੱਪ ਵੀ ਹਟਾ ਦਿੱਤੀ ਸੀ ਪਰ ਉਦੋਂ ਨੂੰ ਮਾਮਲਾ ਬਹੁਤ ਅੱਗੇ ਵੱਧ ਚੁੱਕਿਆ ਸੀ। ਜੀ ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ ਤੇ ਜਾਂਦੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਡਾਊ ਜੋਨ ਇੰਡਸਟਰੀਅਲ ਅੱਜ ਡਾਊਨ ਗਿਆ 0.62%, S&P ਇੰਡੈਕਸ ਡਾਊਨ ਗਿਆ 0.24%, ਕਲੋਜ਼ ਹੋਇਆ 6800.26 ਦੇ ਉੱਤੇ ਤੇ ਨੈਸਡੈਕ ਥੋੜਾ ਜਿਹਾ ਅਪ ਗਿਆ 0.23% ਤੇ ਕਲੋਜ਼ ਹੋਇਆ 23,111.46 ਦੇ ਉੱਤੇ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ, ਇੰਡੀਆ ਦੇ ਤਕਰੀਬਨ ਇਤਿਹਾਸਿਕ ਜਿਹੜਾ ਗਿਰਾਵਟ ਆ ਉਹਦੇ ਤੇ ਰੁਪਈਆ ਜਾ ਪਿਆ 90 ਰੁਪਏ ਤੇ 94 ਪੈਸੇ, ਤਕਰੀਬਨ 91 ਰੁਪਏ ਦੇ ਉੱਤੇ ਜਿਹੜਾ ਡਾਲਰ ਆ ਉਹ ਚਲਾ ਗਿਆ ਇਸ ਟਾਈਮ।
ਤੇ ਪਾਕਿਸਤਾਨ ਦਾ ਜਿਹੜਾ ਰੁਪਈਆ ਉਹ ਅਮਰੀਕਾ ਦੇ $1 ਦੇ 280 ਰੁਪਏ ਤੇ 58 ਪੈਸਿਆਂ ਦੇ ਬਰਾਬਰ ਰਿਹਾ। ਸੋ ਇਤਿਹਾਸਕ ਗਿਰਾਵਟ ਇਸ ਟਾਈਮ ਰੁਪਈਏ ਦੀ। ਤੇ ਉਧਰ ਦੂਜੇ ਪਾਸੇ ਹੁਣ ਖਬਰਾਂ ਆਪਣੀਆਂ ਲੰਮੀਆਂ ਨਾ ਹੋ ਜਾਣ, ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਆ ਜਾਰਡਨ ਤੇ ਇਥੋਪੀਆ ਵਰਗੇ ਮੁਲਕਾਂ ਦੇ ਵਿੱਚ ਰੁਪਈਏ ਨੂੰ ਲੱਭ ਰਹੇ ਨੇ ਵੀ ਸ਼ਾਇਦ ਕਿਤੋਂ ਉੱਥੋਂ ਹੀ ਰੁਪਈਏ ਨੂੰ ਮਾੜਾ ਮੋਟਾ ਸਾਹ ਜਿਹੜਾ ਆ ਜਾਊਗਾ। ਇਹ ਉਹੀ ਪ੍ਰਧਾਨ ਮੰਤਰੀ ਨੇ ਜਦੋਂ ਰੁਪਈਆ 55 ਤੋਂ 60 ਤੇ ਹੋਇਆ ਸੀ, ਉਦੋਂ ਕਹਿੰਦੇ ਸੀ ਵੀ ਭਾਰਤ ਦਾ ਰੁਪਈਆ ਤੇ ਪ੍ਰਧਾਨ ਮੰਤਰੀ ਦੋਵੇਂ ਡਿੱਗ ਰਹੇ ਆ। ਪਰ ਹੁਣ ਇਹ ਉਦੋਂ ਡੇਢਾ ਜਾ ਵੜਿਆ, ਤਕਰੀਬਨ 90-91 ਤੇ ਚਲਾ ਗਿਆ। ਪਰ ਪਤਾ ਨਹੀਂ ਪ੍ਰਧਾਨ ਮੰਤਰੀ ਸਾਹਿਬ ਡਿੱਗ ਰਹੇ ਨੇ ਜਾਂ ਉੱਠ ਰਹੇ ਨੇ। ਜੀ ਜੀ, ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ਼੍ਰੀ ਸ੍ਰੀ ਅਕਾਲ। ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੇ ਜਾਂਦੇ ਇੱਕ ਵਾਰੀ ਫੇਰ ਬੇਨਤੀ ਕਰਦੇ ਜਾਈਏ, ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਦੂਰ ਤੁਹਾਡੇ ਰਿਸ਼ਤੇਦਾਰ ਆ, ਦੋਸਤ ਮਿੱਤਰ ਆ, ਉਹਨਾਂ ਨੂੰ ਪੰਜਾਬੀ ਰੇਡੀਓ USA ਦੀ ਐਪ ਜਿਹੜੀ ਆ ਉਹ ਡਾਊਨਲੋਡ ਕਰਨ ਨੂੰ ਕਹੋ। ਟੋਟਲੀ ਫ੍ਰੀ ਹੈਗੀ ਆ, ਕੋਈ ਚਾਰਜ ਨਹੀਂ ਹੈਗੇ। ਤੇ ਕਿਉਂਕਿ ਉਹ ਸਾਰੇ ਦੇ ਸਾਰੇ ਜਿਹੜੇ ਰੇਡੀਓ ਸਟੇਸ਼ਨ 24 ਆਵਰ ਆ, ਤੁਸੀਂ 15 AM ਤੇ FM ਸਟੇਸ਼ਨ ਬੇਕਰਸਫੀਲਡ ਦੀਆਂ ਪਹਾੜੀਆਂ ਤੋਂ ਲੈ ਕੇ ਐਲੇ ਦੀਆਂ ਪਹਾੜੀਆਂ ਤੋਂ ਲੈ ਕੇ ਰੈਡਿੰਗ ਤੱਕ ਜਿਹੜੇ ਆ ਜੁਬਾ ਸਿਟੀ ਏਰੀਆ ਤੱਕ ਤੁਸੀਂ ਸਟੇਸ਼ਨ ਸੁਣ ਸਕਦੇ ਹੋ। ਸਾਡਾ ਕੈਲੀਫੋਰਨੀਆ ਦਾ ਸਭ ਤੋਂ ਵੱਡਾ ਸਟੇਸ਼ਨ 1170 AM ਆ। ਸੋ ਜਦੋਂ ਵੇ ਏਰੀਏ ਨੂੰ ਜਾਂਦੇ ਆ, ਚਾਹੇ ਤੁਸੀਂ ਵਡੇਰੇ ਵੱਲੋਂ ਜਾਂਦੇ ਆ, ਪ੍ਰਿਜ਼ਨੋ ਤੋਂ ਮੋਡੈਸਟੋ, ਸਟਾਕਟਨ, ਸੈਕਰਾਮੈਂਟੋ, ਜੁਬਾ ਸਿਟੀ ਤੇ ਇੱਧਰ ਕਿੰਗ ਸਿਟੀ, ਸਲੀਨਸ ਵੱਲੋਂ ਵੇ ਏਰੀਏ ਨੂੰ ਜਾਂਦੇ ਆ ਤੇ ਉਹ ਤੁਹਾਡਾ 1170 ਚੱਲ ਪੈਂਦਾ ਹੈ ਕਾਰਾਂ ਦੇ ਵਿੱਚ। ਤੇ ਤੁਸੀਂ ਸੁਣ ਸਕਦੇ ਹੋ 1170 AM ਸਭ ਤੋਂ ਵੱਡਾ ਸਟੇਸ਼ਨ ਆ ਕੈਲੀਫੋਰਨੀਆ ਦੇ ਬੇ ਏਰੀਏ ਦਾ। ਤੇ 24 ਘੰਟੇ ਪੰਜਾਬੀ ਰੇਡੀਓ USA ਚੱਲਦਾ ਹੈਗਾ। ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਹੈਗੇ ਆ। ਸੋ ਜਿਹੜੇ ਲੋਕ ਸਾਨੂੰ ਪਿਆਰ ਕਰਦੇ ਆ, ਉਹਨਾਂ ਨੂੰ ਜ਼ਰੂਰ ਬੇਨਤੀ ਆ ਕਿ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰੋ ਤੇ ਨਾਲ ਦੀ ਨਾਲ ਜਿਹੜਾ ਆ ਤੁਸੀਂ ਜਿਹੜੇ ਰੇਡੀਓ ਸੈਟਸ ਜਿਹੜੇ AM ਤੇ FM ਆ ਉਹ ਖਰੀਦ ਵੀ ਸਕਦੇ ਆ ਪੰਜਾਬੀ ਰੇਡੀਓ USA ਦੇ ਸਟੂਡੀਓਜ਼ ਦੇ ਵਿੱਚੋਂ, ਜਾਂ ਕਈ ਸਟੋਰਾਂ ਤੇ ਰੱਖੇ ਹੋਏ ਆ। ਪ੍ਰਾਪਤ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਤੇ 1170 AM ਜਦੋਂ ਤੁਸੀਂ ਵੇ ਏਰੀਆ ਨੂੰ ਜਾਂਦੇ ਆ ਟਰਨ ਔਨ ਕਰ ਲਿਆ ਕਰੋ। ਜੀ ਬਿਲਕੁਲ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ ਤੇ ਇਸ ਦੇ ਨਾਲ ਹੀ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ। ਸਤਿ ਸ਼੍ਰੀ ਅਕਾਲ। ਦੇਖਦੇ ਰਹੋ ਪੰਜਾਬੀ ਰੇਡੀਓ USA।